ਬਿਸਮਿल्लाहिर्रहमानिर्रहीम ਤੇ अस्सलामु अलैकुम। 2 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 124। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇੱਕ ਹਕੂਮਤੀ ਵਜ਼ੀਰ ਨੇ ਆਪਣੇ ਪਾਸੇ ਆਪੇ ਹੀ ਗੋਲ ਕਰ ਦਿੱਤਾ। ਕੱਲ ਇੱਕ ਟੈਲੀਵਿਜ਼ਨ ਦੇ ਉੱਤੇ ਸ਼ਾਇਦ ਹੁਜ਼ੈਫਾ ਨਾਮੀ ਹਕੂਮਤੀ ਮਸ਼ੀਰ ਬੈਠੇ ਸਨ। ਉਹਨਾਂ ਨੇ ਇਹ ਸਾਬਤ ਕਰਨ ਵਾਸਤੇ ਕਿ ਮਰੀਮ ਨਵਾਜ਼ ਸਾਹਿਬਾ ਦਾ ਜਿਹੜਾ ਜਹਾਜ਼ ਹੈ, ਕਿਉਂਕਿ ਨੂਨ ਲੀਗ ਪਿਛਲੇ ਅਗਰ 10 15 20 ਸਾਲ ਵੇਖੋ ਤੇ ਇੱਕ ਮਸਲਾ ਹੈ ਜਿਹਨੂੰ ਨੂਨ ਲੀਗ ਸਾਬਤ ਕਰਨ ਦੇ ਉੱਤੇ ਤੁੱਲੀ ਹੈ। ਇੱਕ ਤਾਂ ਜ਼ਾਹਿਰ ਹੈ ਸਾਰੀ ਦੁਨੀਆ ਉਹਨਾਂ ਦੇ ਲੀਡਰਾਂ ਨੂੰ ਚੋਰ ਚੋਰ ਕਹਿ ਕੇ ਪੁਕਾਰਦੀ ਹੈ। ਉਹ ਵੀ ਉਹਨਾਂ ਦਾ ਮਸਲਾ ਹੈ, ਉਹ ਵੀ ਕਹਿੰਦੇ ਨੇ ਵੀ ਅਸੀਂ ਚੋਰ ਨਹੀਂ, ਲੇਕਿਨ ਉਸ ਤੋਂ ਵੀ ਵੱਡਾ ਉਹਦੇ 'ਚ ਉਹਨਾਂ ਨੂੰ ਐਡਾ ਮਸਲਾ ਨਹੀਂ ਲੱਗਦਾ। ਉਸ ਤੋਂ ਵੀ ਵੱਡਾ ਇੱਕ ਮਸਲਾ ਉਹਨਾਂ ਨੂੰ ਦਰਪੇਸ਼ ਹੈ ਜਿਹਨੂੰ ਉਹ ਸਾਬਤ ਕਰਨ ਲਈ ਏੜੀ ਚੋਟੀ ਦਾ ਜ਼ੋਰ ਲਾਉਂਦੇ ਨੇ। ਉਹ ਏੜੀ ਚੋਟੀ ਦਾ ਜ਼ੋਰ ਇਹ ਲਾਉਂਦੇ ਨੇ ਕਿ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੇ ਉਹ ਜੱਦੀ ਪੁਸ਼ਤੀ ਅਰਬਪਤੀ ਨੇ। ਅੱਛਾ, ਇਹ ਕੰਮ ਉਹਨਾਂ ਕਰ ਲੈਣਾ ਸੀ, ਪਰ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਮਿਹਰਬਾਨੀ ਕੀਤੀ ਵਿੱਚ। ਅਤੇ ਕਈ ਵਾਰੀ ਜਿਵੇਂ ਲੋਕ ਫੋਟੋ ਬੰਬ ਕਰਦੇ ਨੇ ਨਾ, ਕਿਸੇ ਕੋਈ ਤਸਵੀਰ ਖਿਚਵਾਉਣ ਡਿਆ ਉਹਦੇ ਵਿੱਚ ਆਪਣਾ ਮੂੰਹ ਕੱਢ ਲੈਂਦੇ ਨੇ ਅਤੇ ਉਸ ਤਸਵੀਰ ਦਾ ਫੋਟੋ ਬੰਬ ਕਰ ਦਿੰਦੇ ਨੇ। ਉਸੇ ਤਰੀਕੇ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵੀ ਨੂਨ ਲੀਗ ਦੇ ਇਸ ਪੂਰੇ ਬਿਆਨੀਏ ਨੂੰ ਉਡਾ ਕੇ ਰੱਖ ਦਿੱਤਾ, ਜਿਹੜਾ ਬਾਜੀ ਮਰੀਮ ਅਤੇ ਦੂਸਰੇ ਬਣਾਉਣਾ ਚਾਹ ਰਹੇ ਸਨ, ਇਹ ਦੱਸ ਕੇ ਕਿ ਮੇਰੇ ਵਾਲਦ ਸਾਹਿਬ ਤਾਂ ਬੜੇ ਹੀ ਗਰੀਬ ਆਦਮੀ ਸਨ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਨਵਾਜ਼ ਸ਼ਰੀਫ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਜ਼ਾਹਿਰ ਹੈ ਮੀਆਂ ਸ਼ਰੀਫ ਸਾਹਿਬ ਉਹਨਾਂ ਦੇ ਵਾਲਦ ਨੇ। ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਕਹਿਣ ਮੇਰੇ ਵਾਲਦ ਗਰੀਬ ਨੇ ਅਤੇ ਮਰੀਮ ਸਾਹਿਬਾ ਕਹਿਣ ਮੇਰੇ ਦਾਦਾ ਜਿਹੜੇ ਨੇ ਉਹ ਬੜੇ ਅਮੀਰ ਨੇ? ਇਹ ਕੰਮ ਬਣਦਾ ਨਹੀਂ। ਇਸ ਲਈ ਨੂਨ ਲੀਗ ਨੂੰ ਇੱਕ ਨਵਾਂ ਸਿਆਪਾ ਪਿਆ ਹੋਇਆ, ਔਰ ਸਿਆਪਾ ਵੀ ਇਹੋ ਜਿਹਾ ਪਿਆ ਜਿਹੜਾ ਉਹਨਾਂ ਦੇ ਕੋਲੋਂ ਕੁੰਝਿਆ ਨਹੀਂ ਜਾਣ ਡਿਆ। ਉਹ ਅਕਸਰ ਤੁਸੀਂ ਇੱਕ ਮੁਹਾਵਰਾ ਸੁਣਦੇ ਹੋ ਵੀ ਇਹ ਕੱਟਾ ਕਿਹਨੇ ਖੋਲ੍ਹ ਦਿੱਤਾ ਜਾਂ ਨਵਾਂ ਕੱਟਾ ਖੁੱਲ੍ਹ ਗਿਆ। ਅੱਛਾ, ਇਹ ਕਈਆਂ ਨੂੰ ਤਾਂ ਇਹਦੀ ਸਮਝ ਹੈ, ਜਿਹੜੇ ਪਿੰਡਾਂ ਵਾਲੇ ਨੇ ਜਿਹਨਾਂ ਨੂੰ ਨਹੀਂ ਸਮਝ, ਛੇਤੀ ਨਾਲ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਕੱਟਾ ਖੁੱਲ੍ਹਣ ਦਾ ਮਕਸਦ ਇਹ ਹੈ ਵੀ ਮੱਝ ਥੱਲੇ ਜਿਹੜਾ ਦੁੱਧ ਹੈ ਉਹ ਅਗਰ 4 ਸੇਰ ਹੈ, 6 ਸੇਰ ਹੈ, 8 ਸੇਰ ਹੈ, ਜਿੰਨਾ ਵੀ ਹੈ, ਜ਼ਿਆਦਾ 8 ਸੇਰ ਵਾਲੀਆਂ ਮੱਝਾਂ ਤਾਂ ਹੁਣ ਘੱਟ ਹੀ ਨੇ, ਲੇਕਿਨ ਬਹਰਹਾਲ ਜਿੰਨਾ ਵੀ ਹੈ ਉਹ ਜ਼ਾਹਿਰ ਹੈ ਕੱਟੇ ਨੂੰ ਛੱਡ ਦਿਓਗੇ ਅਤੇ ਕੱਟੇ ਨੇ ਤਾਂ ਸਾਰਾ ਦੁੱਧ ਪੀ ਜਾਣਾ, ਜਾਂ ਉਹ ਅੱਧਾ ਤਾਂ ਪੀ ਜਾਏਗਾ, ਜਾਂ ਤੀਸਰਾ ਹਿੱਸਾ ਅਤੇ ਉਹਦਾ ਚੌਥਾ ਹਿੱਸੇ ਦੇ ਵਿੱਚੋਂ 75% 70% ਤੇਲ ਤੇ ਉਹ ਪੀ ਜਾਏਗਾ। ਆਪਣਾ ਤੇਲ ਕਹਿ ਦਿੱਤਾ, ਦੁੱਧ ਪੀ ਜਾਏਗਾ। ਮਤਲਬ ਕਿ ਜ਼ਿਆਦਾਤਰ ਜਿਹੜਾ ਵੀ ਅਵੇਲੇਬਲ ਦੁੱਧ ਹੋਏਗਾ ਉਹ ਕੱਟਾ ਪੀ ਜਾਏਗਾ। ਹੁਣ ਜ਼ਿਮੀਂਦਾਰ ਨੂੰ ਸਾਰਾ ਇੰਟਰਸਟ ਇਹ ਹੈ ਵੀ ਉਹ ਦੁੱਧ ਉਹ ਕੱਢੇ ਅਤੇ ਉਹ ਕੱਢ ਕੇ ਉਹਨੂੰ ਵੇਚੇ ਜਾਂ ਆਪਣੇ ਬੱਚਿਆਂ ਨੂੰ ਪਿਆਏ। ਇਸ ਲਈ ਕਈ ਵਾਰੀ ਕੱਟੇ ਜਿਹੜੇ ਨੇ ਉਹ ਐਨ ਉਸ ਵੇਲੇ ਜਦੋਂ ਮੱਝ ਦਾ ਦੁੱਧ ਚੋਣਾ ਹੁੰਦਾ ਹੈ, ਐਨ ਉਸ ਵੇਲੇ ਕਿਤੇ ਗਲਤੀ ਨਾਲ ਜਾਂ ਤਾਂ ਕੋਈ ਕੱਟਾ ਖੋਲ੍ਹ ਪੈਂਦਾ ਅਤੇ ਜਾਂ ਕੱਟਾ ਆਪੇ ਖੁੱਲ੍ਹ ਜਾਂਦਾ ਹੈ। ਉਹ ਜਦੋਂ ਖੁੱਲ੍ਹ ਜਾਂਦਾ ਤਾਂ ਉਹ ਜਾ ਕੇ ਦੁੱਧ ਪੀ ਲੈਂਦਾ ਸਾਰਾ। ਉਸ ਤੋਂ ਬਾਅਦ ਜਦੋਂ ਜ਼ਿਮੀਂਦਾਰ ਜਾਂ ਜਿਹਦੀ ਵੀ ਮੱਝ ਹੁੰਦੀ ਹੈ ਉਹ ਦੁੱਧ ਚੋਣ ਵਾਸਤੇ ਥੱਲੇ ਬਹਿੰਦਾ ਹੈ ਅਤੇ ਮੱਝ ਥੱਲੇ ਦੁੱਧ ਹੁੰਦਾ ਹੀ ਕੋਈ ਨਹੀਂ, ਅਤੇ ਉਹ ਇਸ ਵਾਸਤੇ ਕੱਟਾ ਖੁੱਲ੍ਹਣਾ ਜਿਹੜਾ ਹੈ ਨਾ, ਉਹਨੂੰ ਪੰਜਾਬੀ ਦੀ ਜਿਹੜਾ ਕਲਚਰ ਹੈ, ਰਾਓ ਰਸਮ ਹੈ, ਉਹਦੇ 'ਚ ਫਿਰ ਇੱਕ ਮੁਹਾਵਰੇ ਦੇ ਤੌਰ 'ਤੇ ਹੁਣ ਇਸਤੇਮਾਲ ਹੁੰਦਾ ਵੀ ਜਦੋਂ ਵੀ ਕੋਈ ਇਹੋ ਜਿਹਾ ਕੰਮ ਹੋ ਜਾਏ ਜਿਹੜਾ ਨਾ ਕਰਨਾ ਚਾਹੁੰਦੇ ਹੋ ਅਤੇ ਅਚਾਨਕ ਤੁਹਾਡੇ ਉੱਤੇ ਮੁਸੀਬਤ ਪੈ ਜਾਏ ਜਾਂ ਕੋਈ ਮੁਸੀਬਤ ਖੜੀ ਕਰ ਦੇ, ਤਾਂ ਉਹਨੂੰ ਆਉਂਦੇ ਨੇ ਵੀ ਇਹ ਕਿੰਨੇ ਕੱਟਾ ਖੋਲ੍ਹ ਦਿੱਤਾ, ਜਾਂ ਨਵਾਂ ਕੱਟਾ ਖੁੱਲ੍ਹ ਗਿਆ, ਜਾਂ ਇਸ ਕੱਟੇ ਨੂੰ ਪਹਿਲਾਂ ਬੰਨੋ। ਅੱਛਾ, ਇਹ ਜਿਹੜੇ ਵਜ਼ੀਰ ਸਾਹਿਬ ਨੇ ਇਹਨਾਂ ਨੇ ਹੁਣ ਇੱਕ ਨਵਾਂ ਕੱਟਾ ਖੋਲ੍ਹ ਦਿੱਤਾ। ਨਵਾਂ ਕੱਟਾ ਇਹ ਖੋਲ੍ਹਿਆ ਹੈ ਕਿ ਇਹ ਸਾਬਤ ਫਿਰ ਉਹੀ ਗੱਲ ਕਰਨਾ ਚਾਹੁੰਦੇ ਨੇ ਜਿਹੜਾ ਬੜੀ ਦੇਰ ਤੋਂ ਮਰੀਮ ਸਾਹਿਬਾ ਅਤੇ ਦੂਜੇ ਸਾਬਤ ਕਰਨਾ ਚਾਹੁੰਦੇ ਨੇ ਕਿ ਜੱਦੀ ਪੁਸ਼ਤੀ ਅਰਬਪਤੀ ਨੇ, ਨਵਾਬ ਨੇ, ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਮਸਲਾ ਹੀ ਕੋਈ ਨਹੀਂ। ਇਹ ਜਿਹੜੇ ਵਜ਼ੀਰ ਸਾਹਿਬ ਸਨ ਇਹਨਾਂ ਨੇ ਇਹ ਕਿਹਾ ਕਿ ਜਨਾਬ ਜਿਹੜੀ ਮਰੀਮ ਨਵਾਜ਼ ਸਾਹਿਬਾ ਨੇ ਉਹ ਵਜ਼ੀਰ ਆਲਾ ਨੇ, ਉਹ ਚਾਹੁੰਦੇ ਤੇ ਇਹ ਇਸ ਵੇਲੇ ਉਹ G700 ਜਹਾਜ਼ ਖਰੀਦ ਲੈਂਦੇ। ਇਹ G500 ਖਰੀਦਿਆ 13 ਅਰਬ ਦਾ, ਉਹਨਾਂ ਦਾ ਦਿਲ ਕਰਦਾ ਤੇ ਗਲਫ ਸਟਰੀਮ ਦਾ G700 ਖਰੀਦ ਲੈਂਦੇ। ਉਹਨਾਂ ਨੂੰ ਕਿਹਨੇ ਡੱਕ ਲੈਣਾ ਸੀ? ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਮਿਹਰਬਾਨੀ ਕੀਤੀ, ਸਸਤਾ ਖਰੀਦਿਆ, ਮਤਲਬ 13 ਅਰਬ ਵਾਲਾ ਖਰੀਦਿਆ। ਬਹੁਤਾ ਮਹਿੰਗਾ ਖਰੀਦ ਲੈਂਦੇ ਤੇ ਫਿਰ ਕਿਸੇ ਨੇ ਕੀ ਕਰ ਲੈਣਾ ਸੀ? ਉਹਨਾਂ ਕਿਹਾ ਕਿ ਉਹਨਾਂ ਨੂੰ ਜਦੋਂ ਦੂਰ ਦਰਾਜ਼ ਇਲਾਕਿਆਂ ਜਾਣਾ ਪੈਂਦਾ ਹੈ, ਜਿਵੇਂ ਕਿ ਰਾਜਨਪੁਰ, ਉੱਥੇ ਅਗਰ ਉਹ ਬਾਈ ਰੋਡ ਜਾਣ ਤਾਂ 1 ਕਰੋੜ ਰੁਪਈਆ ਖਰਚਾ ਆਉਂਦਾ। ਇਹ ਉਹਨਾਂ ਅਸਲ ਕੱਟਾ ਖੋਲ੍ਹਿਆ। ਉਹਨਾਂ ਕਿਹਾ ਅਗਰ ਰਾਜਨਪੁਰ ਜਾਣ ਤਾਂ 1 ਕਰੋੜ ਰੁਪਈਆ ਬਾਈ ਰੋਡ ਖਰਚਾ ਆਉਂਦਾ, ਔਰ ਅਗਰ ਜਹਾਜ਼ 'ਤੇ ਜਾਣ ਤਾਂ ਸਿਰਫ 40 ਲੱਖ ਰੁਪਈਆ ਖਰਚਾ ਆਉਂਦਾ। ਮੈਂ ਕਿਹਾ ਬੱਲੇ ਹੋ ਸ਼ੇਰ ਬੱਗੇ ਹੋ। ਮੈਂ ਆਖਿਆ ਨਾ ਵੀ ਨੂਨ ਲੀਗ ਵਾਲੇ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਲੇਕਿਨ ਚਲੋ ਉਹਨਾਂ ਨੇ ਆਖ ਦਿੱਤਾ ਤਾਂ ਉਹਨਾਂ ਦੀ ਮਿਹਰਬਾਨੀ ਹੈ। ਹੁਣ ਇਹ 1 ਕਰੋੜ ਰੁਪਈਆ ਰਾਜਨਪੁਰ ਤੱਕ ਬਾਜੀ ਜਾ ਕੇ ਕਿਸ ਤਰ੍ਹਾਂ ਖਰਚ ਕਰ ਦਿੰਦੀ ਹੈ, ਮੇਰੀ ਸਮਝ ਤੋਂ ਬਾਹਰ ਹੈ ਕਿ ਬਾਜੀ ਨੇ ਕੀ ਕਰਨਾ ਹੈ। ਗੱਡੀਆਂ ਦੇ ਵਿੱਚ ਕਿਹੜੀ ਸ਼ੈ ਐਸੀ ਪਾ ਕੇ ਚਲਾਉਣੀ ਹੈ ਜਿਹੜੀ, ਮਤਲਬ ਕਿੰਨੀਆਂ ਗੱਡੀਆਂ ਬਾਜੀ ਨਾਲ ਲੈ ਲੇਗੀ? 10 ਗੱਡੀਆਂ ਲੈ ਲੇਗੀ, ਜ਼ਿਆਦਾ ਜ਼ਿਆਦਾ 10 ਗੱਡੀਆਂ ਲੈ ਲੇਗੀ ਨਾ। ਮੇਰਾ ਮਤਲਬ ਹੈ ਕਿ ਅਗਰ ਚਲੋ 15 ਗੱਡੀਆਂ ਲੈ ਲੇਗੀ ਜ਼ਿਆਦਾ ਜ਼ਿਆਦਾ ਬਾਜੀ ਨਾਲ ਆਪਣੇ ਪ੍ਰੋਟੋਕੋਲ ਦੀਆਂ, ਉਹ ਅਗਰ ਰਾਜਨਪੁਰ ਚਲੀ ਵੀ ਜਾਂਦੀਆਂ ਨੇ ਔਰ ਆ ਜਾਂਦੀਆਂ ਨੇ, ਤਾਂ ਮੈਨੂੰ ਦੱਸੋ 1 ਕਰੋੜ ਰੁਪਈਆ ਕਿਸ ਤਰ੍ਹਾਂ ਇਹ ਖਰਚਾ ਹੋਏਗਾ? ਅੱਛਾ, ਅਗਰ ਇਹ ਗੱਲ ਕੀਤੀ ਜਾਵੇ ਕਿ ਜਹਾਜ਼ 'ਤੇ ਜਦੋਂ ਬਾਜੀ ਜਾਂਦੇ ਨੇ ਅਤੇ ਉਹ ਗੱਡੀਆਂ ਨਹੀਂ ਜਾਣ, ਉਹ ਤਾਂ ਫਿਰ ਵੀ ਜਾਣਗੀਆਂ।
ਕਿਉਂਕਿ ਉਹ ਜਿੰਨੀਆਂ ਗੱਡੀਆਂ ਨੇ ਸਿਕਿਉਰਿਟੀ ਦੇਣੀ ਹੈ, ਉਹਨਾਂ ਗੱਡੀਆਂ ਨੇ ਤਾਂ ਲਾਹੌਰੋਂ ਸਫ਼ਰ ਕਰਕੇ ਰਾਜਨਪੁਰ ਜਾਣਾ ਹੀ ਜਾਣਾ। ਰਾਜਨਪੁਰ ਤੇ ਇਹੋ ਜਿਹੀ ਕੋਈ ਗੱਡੀ ਨਹੀਂ ਖੜੀ ਜਿਹੜੀ ਸਿਕਿਉਰਿਟੀ ਦੇਗੀ। ਬਾਜੀ ਦੀਆਂ ਆਪਣੀਆਂ ਗੱਡੀਆਂ ਨੇ ਵੀ ਰਾਜਨਪੁਰ ਜਾਣਾ ਹੀ ਜਾਣਾ। ਇਹ ਜ਼ਰਾ ਕੌਮ ਨੂੰ ਥੋੜ੍ਹਾ ਜਿਹਾ ਪਤਾ ਹੋਵੇ ਕਿ ਜਦੋਂ ਜਹਾਜ਼ ਤੇ ਵੀ ਹੁਕਮਰਾਨ ਕਿਤੇ ਜਾਂਦਾ ਹੈ ਤੇ ਅਗਲਵਾਂਢੀ ਮੇਨ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਉਹਦੀਆਂ ਗੱਡੀਆਂ ਉੱਥੇ ਪਹੁੰਚ ਚੁੱਕੀਆਂ ਹੁੰਦੀਆਂ ਨੇ। ਉਹ ਵੀ ਗੱਡੀਆਂ ਜਿਨ੍ਹਾਂ 'ਚ ਉਹਨਾਂ ਨੇ ਬਹਿਣਾ, ਉਹਨਾਂ ਦਾ ਸਿਕਿਉਰਿਟੀ ਸਟਾਫ ਵੀ, ਉਹ ਭਲੇ ਬੁਜ਼ਦਾਰ ਸਾਹਿਬ ਚੀਫ ਮਿਨਿਸਟਰ ਹੋਣ, ਉਦੋਂ ਵੀ ਇਹੀ ਹੁੰਦਾ ਹੈ। ਉਹਨਾਂ ਦਾ ਜਿਹੜਾ ਚੀਫ ਮਿਨਿਸਟਰ ਦੀ ਸਿਕਿਉਰਿਟੀ ਹੈ ਉਹ ਵੀ ਲਾਹੌਰ ਤੋਂ ਜਾਂਦੀ ਹੈ, ਅਗਲਵਾਂਢੀ ਜਾਂਦੀ ਹੈ ਪਹਿਲੇ। ਉਹਨਾਂ ਦੀਆਂ ਗੱਡੀਆਂ ਵੀ ਉੱਥੋਂ ਲਾਹੌਰ ਤੋਂ ਜਾਂਦੀਆਂ ਨੇ, ਔਰ ਉਹ ਸਾਰਾ ਜਿਹੜਾ ਕੌਨਵਾਏ ਚੀਫ ਮਿਨਿਸਟਰ ਨੇ ਆਪ ਲੈ ਕੇ ਜਾਣਾ ਹੁੰਦਾ ਉਹ ਪਹਿਲਾਂ ਉੱਥੇ ਪਹੁੰਚਦਾ ਹੈ। ਤੁਸੀਂ ਕਹੋਗੇ ਕਿ ਜਦੋਂ ਚੀਫ ਮਿਨਿਸਟਰ ਵਿੱਚ ਨਹੀਂ ਬੈਠਾ ਹੁੰਦਾ ਤੇ ਉਹ ਸਾਰਾ ਕੌਨਵਾਏ ਉੱਥੇ ਪਹਿਲਾਂ ਕਿਉਂ ਪਹੁੰਚਦਾ ਹੈ? ਮੈਂ ਦੱਸਣਾ ਤੁਹਾਨੂੰ। ਉਹਦੀ ਵਜ੍ਹਾ ਇਹ ਹੈ ਕਿ ਚੀਫ ਮਿਨਿਸਟਰ ਨੇ ਜਦੋਂ ਜਹਾਜ਼ ਤੋਂ ਉਤਰਨਾ ਹੈ ਤੇ ਉੱਥੇ ਉਤਰ ਕੇ ਜ਼ਾਹਿਰ ਹੈ ਜਹਾਜ਼ ਦੇ ਜਿਹੜਾ ਏਅਰਪੋਰਟ ਹੈ, ਰਨਵੇ ਹੈ, ਉੱਥੇ ਤੇ ਖਿਤਾਬ ਨਹੀਂ ਕਰ ਲੈਣਾ। ਕਿਸੇ ਹਸਪਤਾਲ ਜਾਣਾ ਹੈ, ਕਾਲਜ ਜਾਣਾ ਹੈ, ਕਿਸੇ ਪੰਡਾਲ 'ਚ ਜਾਣਾ ਹੈ, ਉਹ ਜਿਹੜਾ ਉੱਥੋਂ ਲੈ ਕੇ ਉੱਥੋਂ ਤੱਕ ਜਾਣਾ ਹੈ ਤੇ ਉਹ ਤੇ ਫਿਰ ਕੌਨਵਾਏ ਬਣਨਾ ਨਾ ਪੂਰੇ ਦਾ ਪੂਰਾ। ਉਹਦੇ ਵਿੱਚ ਚੀਫ ਮਿਨਿਸਟਰ ਦੀਆਂ ਗੱਡੀਆਂ ਵੀ ਹੋਣੀਆਂ, 1 2 3 ਜਿਹੜੀਆਂ ਵੀ ਹੈ, ਨਾਲ ਜੈਮਰਸ ਦੀਆਂ ਗੱਡੀਆਂ ਵੀ 2 ਤੋਂ 3 ਹੋਣੀਆਂ ਨੇ, ਨਾਲ ਸਿਕਿਉਰਿਟੀ ਦੀਆਂ ਵੀ ਸਾਰੀਆਂ ਹੋਣੀਆਂ ਨੇ। ਤੇ ਉਹ ਜਿਹੜਾ ਬਾਈ ਰੋਡ ਖਰਚਾ ਹੁੰਦਾ ਹੈ ਉਹ ਤੇ ਹੋਣਾ ਹੀ ਹੋਣਾ ਹੈ। ਚੀਫ ਮਿਨਿਸਟਰ ਸਾਹਿਬ ਆ ਜਹਾਜ਼ ਤੇ ਜਾਣ ਜਾਂ ਨਾ ਜਾਣ, ਉਹਨਾਂ ਗੱਡੀਆਂ ਨੇ ਤਾਂ ਉੱਥੇ ਜਾਣਾ ਹੀ ਜਾਣਾ ਹੈ। ਇਹ ਸਾਡੀ ਸਮਝ ਤੋਂ ਬਾਹਰ ਹੈ। ਜਿਹੜਾ ਨਵਾਂ ਇਹਨਾਂ ਨੇ ਕੱਟਾ ਖੋਲ੍ਹਿਆ ਕਿ 40 ਲੱਖ ਰੁਪਈਆ ਜਿਹੜਾ ਉਹ ਲੱਗਦਾ ਹੈ ਸਿਰਫ ਜਹਾਜ਼ ਦੇ ਉੱਤੇ, ਤੇ ਬਾਈ ਰੋਡ ਜਾਣ ਤੇ 1 ਕਰੋੜ ਰੁਪਈਆ ਲੱਗਦਾ। ਹਾਲਾਂਕਿ ਉਲਟ ਹੈ, ਬਾਈ ਰੋਡ ਦੇ ਉੱਤੇ ਸਿਰਫ ਬਾਈ ਰੋਡ ਵਾਲੇ ਪੈਸੇ ਲੱਗਦੇ ਨੇ, ਤੇ ਜਦੋਂ ਬਾਈ 에ਅਰ ਜਾਂਦੇ ਨੇ ਤੇ ਬਾਈ ਰੋਡ ਵਾਲੇ ਪੈਸੇ ਵੀ ਲੱਗਦੇ ਨੇ ਤੇ ਬਾਈ 에ਅਰ ਵਾਲੇ ਪੈਸੇ ਵੀ ਲੱਗਦੇ ਨੇ। ਸਿਰਫ ਫਰਕ ਇਹ ਪੈਂਦਾ ਕਿ ਉਹਨਾਂ ਦਾ ਟਾਈਮ ਬਚਦਾ ਹੈ। ਅੱਛਾ, ਇਹ ਛੋਟਾ ਕੱਟਾ ਸੀ ਜਿਹੜਾ ਉਹਨਾਂ ਨੇ ਕੱਟੇ ਦੇ ਥਾਂ ਤੇ ਖੋਤਾ ਖੋਲ੍ਹ ਛੜਿਆ। ਉਹ ਇਹ ਖੋਲ੍ਹ ਛੜਿਆ ਕਿ ਉਹਨਾਂ ਨੇ ਕਿਹਾ ਕਿ 2024 ਦੇ ਵਿੱਚ ਜਦੋਂ ਇਲੈਕਸ਼ਨ ਹੋ ਕੇ ਹਟਿਆ ਤੇ ਜਿਹੜੇ ਬੈਰੂਨੇ ਮੁਲਕ ਤੋਂ ਪਾਇਲਟ ਆਏ ਸਨ PMLN ਦੀ ਲੀਡਰਸ਼ਿਪ ਨੂੰ ਆਸੇ ਪਾਸੇ ਤੇ ਉਡਾਣ ਵਾਸਤੇ, ਜਲਸਿਆਂ ਵਾਸਤੇ, ਵੈਸੇ ਉਹਦੇ 'ਚੋਂ ਜੋ ਕੁਝ ਨਿਕਲਿਆ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ। ਮੇਰੀ ਤੇ ਸਮਝ ਤੋਂ ਬਾਹਰ ਹੈ ਕਿ ਮੀਆਂ ਸਾਹਿਬ ਉਸ ਤੋਂ ਬਾਅਦ ਪਾਇਲਟਾਂ ਨੂੰ ਮਿਲੇ ਵੀ ਕਿਉਂ, ਲੇਕਿਨ ਉਹਨਾਂ ਦੇ ਮੁਤਾਬਕ ਜਿਸ ਵੇਲੇ ਉਹ ਜਾਣ ਲੱਗੇ ਸਨ ਤੇ ਮੀਆਂ ਸਾਹਿਬ ਨੇ ਇਹ ਜੋ ਰਿਪੋਰਟ ਹੋ ਰਿਹਾ 7 ਪਾਇਲਟਸ ਨੂੰ 25 ਹਜ਼ਾਰ ਜਿਹੜਾ ਉਹ ਡਾਲਰ ਟਿਪ ਦਿੱਤੀ। ਇਹ ਤੁਸੀਂ ਦਰੁਸਤ ਸੁਣ ਰਹੇ ਹੋ ਕਿ 7 ਪਾਇਲਟਸ ਨੂੰ, ਕੋਈ ਲੋਕ 2 ਲਿਖ ਰਹੇ ਨੇ ਲੇਕਿਨ ਜ਼ਿਆਦਾਤਰ ਲੋਕ ਕਹਿ ਰਹੇ ਨੇ ਕਿ ਉਹਨਾਂ ਨੇ 7 ਕਹੇ ਨੇ। 7 ਪਾਇਲਟਸ ਨੂੰ 25 ਹਜ਼ਾਰ ਜਿਹੜੀ ਉਹ ਟਿਪ ਦਿੱਤੀ, ਕਿਉਂਕਿ ਜ਼ਾਹਿਰ ਹੈਲੀਕਾਪਟਰ ਦੇ ਪਾਇਲਟ ਵੀ ਸਨ ਔਰ ਜੈਟ ਦੇ ਪਾਇਲਟ ਵੀ ਸਨ। ਅੱਛਾ, ਹੁਣ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੇ 6 ਕਰੋੜ 30 ਲੱਖ ਰੁਪਈਆ ਇਹ ਬਣੇਗੀ ਟਿਪ ਅਗਰ 70 ਲੱਖ ਰੁਪਈਆ ਫੀ ਬੰਦੇ ਨੂੰ ਟਿਪ ਦਿੱਤੀ ਹੈ ਤੇ, ਔਰ ਮੀਆਂ ਸਾਹਿਬ ਦੇ ਜਿਹੜੇ ਕੁੱਲ ਅਸਾਸੇ ਸਨ ਜਿਹੜੇ ਉਹਨਾਂ ਨੇ ਡਿਕਲੇਅਰ ਕੀਤੇ ਸਨ ਇਲੈਕਸ਼ਨ ਲੜਨ ਵਾਸਤੇ 2024 ਦੇ, ਉਹ 15 ਕਰੋੜ ਰੁਪਈਏ ਦੇ ਸਨ। ਅਗਰ ਇਹ ਸੂਰਤ ਹਾਲ ਵਾਕਈ ਦਰੁਸਤ ਹੈ ਤਾਂ ਅੱਧੀ ਦੌਲਤ ਤੇ ਉਹਨਾਂ ਨੇ ਟਿਪ ਦੇ ਵਿੱਚ ਦੇ ਦਿੱਤੀ। ਉਹ ਹੁਣ ਅਗਲੇ ਸਾਲ ਦੇ ਉਹਨਾਂ ਨੇ ਆਪਣੇ ਟੈਕਸ ਰਿਟਰਨ ਦੇ ਵਿੱਚ ਜ਼ਾਹਿਰ ਹੈ ਡਿਕਲੇਅਰ ਕਰਨੀ ਸੀ। ਉਹ ਹੁਣ ਕੀਤੀ ਹੈ ਕਿ ਨਹੀਂ ਉਹ ਪੂਰੀ ਦੁਨੀਆ ਨੂੰ ਪਤਾ ਲੱਗ ਜਾਣਾ ਹੈ। ਇਹ ਹੁਣ ਇਹਨਾਂ ਨੇ ਆਪਣੇ ਪਾਸੇ ਹੀ ਗੋਲ ਕੀਤਾ ਹੈ। ਵਜ਼ੀਰ ਸਾਹਿਬ ਨੇ, ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਕੰਨ ਖਿੱਚਣਗੇ ਮੀਆਂ ਸਾਹਿਬ ਜਿੱਦਣ ਇਹਨਾਂ ਨੂੰ ਮਿਲੇ ਵੀ ਕਾਕਾ ਸਾਡੇ ਕੋਲੋਂ ਤੇ ਪਹਿਲਾ ਅੱਬੇ ਵਾਲਾ ਕੱਟਾ ਨਹੀਂ ਖੋਲ੍ਹਿਆ ਜਾ ਰਿਹਾ, ਬੰਨਿਆ ਜਾ ਰਿਹਾ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਖੋਲ੍ਹਿਆ ਵੀ ਅੱਬਾ ਅਮੀਰ ਸੀ ਕਿ ਗਰੀਬ ਸੀ, ਤੇ ਤੂੰ ਨਵਾਂ ਕੱਟਾ ਖੋਲ੍ਹ ਦਿੱਤਾ ਹੈ ਕਿ ਮੈਂ ਫੀ ਪਾਇਲਟ 25,000 ਡਾਲਰ ਟਿਪ ਦਿੱਤੀ ਹੈ ਤੇ 7 ਪਾਇਲਟਾਂ ਨੂੰ ਮੈਂ ਕੋਈ 6 ਕਰੋੜ 30 ਲੱਖ ਰੁਪਈਆ ਜਿਹੜਾ ਟਿਪ ਦਿੱਤੀ ਹੈ। ਹੁਣ ਮੀਆਂ ਸਾਹਿਬ ਮੈਨੂੰ ਦੱਸੋ ਉਹ ਕਿੱਥੇ ਸਾਬਤ ਕਰਨਗੇ ਵੀ ਉਹ ਪੈਸੇ ਕਿੱਥੋਂ ਦਿੱਤੇ ਨੇ? ਜ਼ਾਹਿਰ ਹੈ ਉਹ ਹੋ ਸਕਦਾ ਦਿੱਤੀ ਹੋਵੇ ਲੇਕਿਨ ਉਹ ਫਿਰ ਕਿਸੇ ਹੋਰ ਦਾ ਪੈਸਾ ਹੋਏਗਾ, ਕਿਸੇ ਹੋਰ ਨੇ ਖੀਸੇ 'ਚ ਪਾਏ ਹੋਣਗੇ ਮੀਆਂ ਸਾਹਿਬ ਨੂੰ ਜਿਹੜੇ ਉਹਨਾਂ ਨੇ ਕੱਢ ਕੇ ਦੇ ਦਿੱਤੀ। ਅੱਛਾ, ਇੱਥੋਂ ਇੱਕ ਬੜੀ ਅਹਿਮ ਗੱਲ ਸੀ ਇਹ ਸਾਰੇ ਕੰਮ ਦੇ ਵਿੱਚ, ਉਹ ਇਹ ਸੀ ਕਿ ਇਹ ਜਿਹੜੇ ਮੁਸ਼ੀਰ ਸਾਹਿਬ ਸਨ ਇਹ ਕਹਿ ਰਹੇ ਸਨ ਕਿ ਅਸੀਂ ਉਹਨਾਂ ਨੂੰ ਬੜਾ ਮਨਾ ਕੀਤਾ, ਸਾਡੀ ਮੁਖਾਲਫਤ ਦੇ ਬਾਵਜੂਦ ਉਹਨਾਂ ਨੇ ਟਿਪ ਦਿੱਤੀ। ਅੱਛਾ, ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਤੁਹਾਡਾ ਇਹਦੇ ਨਾਲ ਕੀ ਲੈਣ ਦੇਣ ਸੀ? ਅਗਰ ਮੀਆਂ ਸਾਹਿਬ ਨੇ ਟਿਪ ਦੇਣੀ ਸੀ ਤੇ ਤੁਸੀਂ ਸਾਰੇ ਲਾਗੇ ਖਲੋਤੇ ਮੁਖਾਲਫਤ ਕਿਉਂ ਕਰ ਰਹੇ ਸੋ? ਤੁਸੀਂ ਪਾਇਲਟ ਜਿਹੜੇ ਸਨ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਸੀ, ਜਾਂ ਤੁਸੀਂ ਮੀਆਂ ਸਾਹਿਬ ਦੀ ਕਮਾਈ ਨੂੰ ਹਰਾਮ ਦੀ ਕਮਾਈ ਸਮਝਦੇ ਹੋ, ਜਾਂ ਤੁਸੀਂ ਮੀਆਂ ਸਾਹਿਬ ਦਾ ਤੁਹਾਨੂੰ ਲੱਗਦਾ ਵੀ ਉਹ ਬੜੇ ਕੋ ਵਿਚਾਰੇ ਗਰੀਬ ਔਰ ਮਜਜ਼ੂਬ ਆਦਮੀ ਨੇ ਕਿ ਉਹ ਲੁੱਟੇ ਜਾਣਗੇ? ਮਤਲਬ ਤੁਸੀਂ ਕਿਉਂ ਮੁਖਾਲਫਤ ਕਰ ਰਹੇ ਸੋ? ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਅਗਰ ਤੁਹਾਡਾ ਲੀਡਰ ਇਹ ਫੈਸਲਾ ਕਰਦਾ ਹੈ ਕਿ ਉਹਨਾਂ ਦੇ ਕੋਲ ਪੈਸੇ ਹੈ ਨੇ ਔਰ ਉਹਨਾਂ ਨੇ 25 ਹਜ਼ਾਰ ਟਿਪ ਦੇਣੀ, ਜਿਹੜੇ ਕਿ ਜੱਦੀ ਪੁਸ਼ਤੀ ਤੁਹਾਡੇ ਮੁਤਾਬਕ ਜਿਹੜੇ ਅਰਬਪਤੀ ਨੇ, ਔਰ ਉਹ ਪਾਇਲਟਸ ਨੂੰ ਟਿਪ ਦੇ ਰਹੇ, ਤੁਸੀਂ ਲਾਗੋਂ ਮੁਖਾਲਫਤ ਕਿਉਂ ਕਰ ਰਹੇ ਸੋ ਬਈ? ਇਹਨਾਂ ਦੀ ਹਾਲਤ ਉਹੀ ਹੈ ਜਿਹੜਾ ਫੱਟੇ ਤੇ ਕਸਾਈ ਦੇ ਫੱਟੇ ਤੇ ਇੱਕ ਬੰਦਾ ਵਿਹਲਾ ਬੈਠਾ ਹੁੰਦਾ, ਜਿਹੜਾ ਬੰਦਾ ਵੀ ਗੋਸ਼ਤ ਲੈਣ ਆਉਂਦਾ ਉਹਨੂੰ ਕਹਿੰਦਾ ਪੁੱਠ ਦਾ ਲਈ, ਪੁੱਠ ਦਾ ਉਹ ਚੰਗਾ ਹੁੰਦਾ ਹੈ। ਮਤਲਬ ਬਈ ਨਾ ਤੁਸੀਂ 3 ਚੋਂ ਨਾ 13 ਚੋਂ ਤੁਹਾਡਾ ਕੰਮ ਲਾਗੇ ਖਲੋਤਿਆਂ ਮੁਖਾਲਫਤ ਕਰਨ ਦਾ ਕੀ ਸੀ? ਇਹ ਮੇਰੀ ਸਮਝ ਤੋਂ ਅਜੇ ਤੱਕ ਬਾਹਰ ਹੈ। ਇਹ ਤੁਸੀਂ ਜ਼ਰੂਰ ਮੈਨੂੰ ਦੱਸਣਾ ਵੀ ਇਹ ਭਾਈ ਸਾਹਿਬ ਇਹ ਕੀ ਰੰਗ ਭਰ ਰਹੇ ਨੇ ਕਿ ਸਾਡੀ ਮੁਖਾਲਫਤ ਦੇ ਬਾਵਜੂਦ ਵੀ ਅਸੀਂ, ਇਹ ਮੇਰੇ ਮਤਲਬ ਤੁਸੀਂ ਲਾਗੀ ਸੋ ਵੀ ਤੁਹਾਡਾ ਲਾਗ ਜਿਹੜਾ ਉਹ ਟੁੱਟ ਜਾਣਾ ਸੀ ਜੇ ਉਹਨਾਂ ਨੂੰ ਲਾਗ ਲੱਭ ਜਾਂਦਾ। ਬਹਰਹਾਲ ਮੇਰੀ ਸਮਝ ਤੋਂ ਬਾਹਰ ਹੈ ਕਿ ਕਹਿਣਾ ਕੀ ਚਾਹ ਰਹੇ ਨੇ ਮੈਂ ਨਹੀਂ ਇੱਥੋਂ ਸਮਝ ਸਕਿਆ, ਲੇਕਿਨ ਓਵਰਆਲ ਦੱਸਣਾ ਇਹ ਚਾਹ ਰਹੇ ਸਨ ਕਿ ਇਹ ਅਰਬਪਤੀ ਖਾਨਦਾਨ ਹੈ
ਤੇ ਇਹ ਜਹਾਜ਼ ਜਿਹੜਾ ਮਰਜ਼ੀ ਲੈ ਲੇ, ਤੁਹਾਨੂੰ ਇਸ ਗੱਲ ਨਾਲ ਕੀ ਲੈਣ ਦੇਣਾ। ਅੱਛਾ ਜੀ, ਅੱਗੇ ਇਹ ਤੇ ਰਿਪੋਰਟ ਅਸੀਂ ਉਰਦੂ ਵੀਲੌਗ 'ਚ ਰੱਖ ਚੁੱਕੇ ਹਾਂ। ਅਗਲੀ ਖਬਰ ਬਸ ਇੱਕ ਲਾਈਨ ਦੀ ਤੁਹਾਨੂੰ ਦੇ ਦਈਏ ਕਿ ਪਾਕਿਸਤਾਨ 'ਚ ਇਸ ਵੇਲੇ 2 ਕਰੋੜ 60 ਲੱਖ ਬੱਚੇ, ਹਾਂਜੀ 2.5 ਕਰੋੜ ਕਹਿ ਲਓ, 2 ਕਰੋੜ 60 ਲੱਖ ਬੱਚੇ ਸਕੂਲਾਂ ਤੋਂ ਬਾਹਰ ਨੇ। ਤੇ ਇਹ ਕਹਿੰਦੇ ਨੇ ਸਾਡੀ ਮਰਜ਼ੀ ਹੈ ਵੀ ਅਸੀਂ ਜਿਹੜਾ ਜਹਾਜ਼ ਹੈ ਉਹ ਭਾਵੇਂ G500 ਲਈਏ ਤੇ ਭਾਵੇਂ G700 ਲਈਏ, ਇਹ ਸਾਡੀ ਮਰਜ਼ੀ ਦੀ ਗੱਲ ਹੈ। ਅੱਛਾ, ਅੱਗੇ ਸੁਣੋ ਜੀ ਜ਼ਰਾ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਰਾਣਾ ਜ਼ਾਹਿਦ ਸਾਹਿਬ, ਇਹ ਇੱਕ PCO ਦੇ ਜੱਜ ਸਨ ਔਰ ਇਹਨਾਂ ਨੂੰ ਮੁਸ਼ਰਫ ਦੇ ਜ਼ਮਾਨੇ 'ਚ PCO ਤੇ ਜੱਜ ਬਣੇ ਸਨ। ਉਸ ਤੋਂ ਬਾਅਦ ਜਦੋਂ PCO ਜੱਜਸ ਨੂੰ ਘਰ ਭੇਜਿਆ ਗਿਆ ਤੇ ਰਾਣਾ ਜ਼ਾਹਿਦ ਸਾਹਿਬ ਨੂੰ ਵੀ ਘਰ ਭੇਜ ਦਿੱਤਾ ਗਿਆ। ਮਤਲਬ ਕਿ PCO ਜੱਜਸ ਨੂੰ ਜਦੋਂ ਘਰ ਭੇਜਿਆ ਗਿਆ ਸੀ ਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਉਹ ਕਦੀ ਜੱਜ ਬਣੇ ਹੀ ਨਹੀਂ, ਮਤਲਬ ਉਹਨਾਂ ਨੂੰ ਕੋਈ ਉਹ ਮੁਰਾਦ ਨਹੀਂ ਲੱਭੀਆਂ, ਉਹਨਾਂ ਨੂੰ ਇਹ ਕੰਸੀਡਰ ਹੀ ਨਹੀਂ ਕੀਤਾ ਗਿਆ ਵੀ ਉਹ ਕਦੀ ਜੱਜ ਬਣੇ ਵੀ ਸੀ। ਇਹ ਸੁਪਰੀਮ ਕੋਰਟ ਦਾ ਫੈਸਲਾ ਸੀ। ਹੁਣ ਫੈਸਲਾ ਇਹ ਹੋਇਆ ਕਿ ਜਿਹੜੇ ਇੰਤਖਾਬੀ ਜਿਹੜੇ ਟ੍ਰਿਬਿਊਨਲ ਨੇ ਇਲੈਕਸ਼ਨ, ਇਹਨਾਂ ਦੇ ਵਿੱਚ ਸਾਬਕ ਜੱਜਸ ਨੂੰ ਲਾਣਾ ਹੈ ਫੈਸਲੇ ਕਰਨ ਵਾਸਤੇ। ਨੂਨ ਲੀਗ ਵਾਲਿਆਂ ਨੇ ਜਾਂ ਮੌਜੂਦਾ ਰਜੀਮ ਨੇ ਚੁੱਕ ਕੇ ਇਹਨਾਂ ਨੂੰ ਸਾਬਕ ਜੱਜ ਦੇ ਤੌਰ ਦੇ ਉੱਤੇ ਟ੍ਰਿਬਿਊਨਲ ਦਾ ਹੈੱਡ ਲਾ ਦਿੱਤਾ, ਜਿੱਥੇ ਇਲੈਕਸ਼ਨ 'ਚ ਧਾਂਦਲੀਆਂ ਦੀਆਂ ਐਪਲੀਕੇਸ਼ਨਾਂ ਜਾਣੀਆਂ ਨੇ। ਹੁਣ PTI ਵੱਲੋਂ ਮੇਰਾ ਖਿਆਲ ਹੈ ਸਲਮਾਨ ਅਕਰਮ ਰਾਜਾ ਸਾਹਿਬ ਨੇ ਕਿਹਾ ਵੀ ਇਹ ਤਾਂ ਕਦੀ ਜੱਜ ਹੀ ਨਹੀਂ ਰਹੇ ਅਦਾਲਤ ਦੇ ਫੈਸਲੇ ਦੇ ਮੁਤਾਬਕ, ਤੇ ਇਹਨਾਂ ਨੂੰ ਸਾਬਕ ਜੱਜ ਕਿਉਂ ਕਹਿ ਰਹੇ ਹੋ। ਬਹਰਹਾਲ ਉਹ ਜਿਸ ਵੇਲੇ ਉਹਨਾਂ ਨੇ ਇਸ ਕੇਸ ਨੂੰ ਚੈਲੰਜ ਕੀਤਾ ਲਾਹੌਰ ਹਾਈ ਕੋਰਟ ਦੇ ਵਿੱਚ, ਤੇ ਉਹਨਾਂ ਨੇ ਉਹਨਾਂ ਦੇ ਉੱਤੇ ਲਾਰਜਰ ਬੈਂਚ ਬਣਾ ਦਿੱਤਾ। ਉਸ ਲਾਰਜਰ ਬੈਂਚ ਨੇ ਅੱਜ ਤੱਕ 1.5-2 ਸਾਲ ਹੋ ਗਏ ਨੇ, ਬਲਕਿ 2 ਸਾਲ ਤੋਂ ਜ਼ਿਆਦਾ ਹੋ ਗਏ ਨੇ, ਉਹਨਾਂ ਨੇ ਉਹਦੇ ਉੱਤੇ ਕਿਸੇ ਕਿਸਮ ਦੀ ਕੋਈ ਸਮਾਅਤ ਨਹੀਂ ਕੀਤੀ। ਉਹਨਾਂ ਨੇ ਲਾਰਜਰ ਬੈਂਚ ਬਣਾ ਕੇ ਤੇ ਉਸ ਮਾਮਲੇ ਨੂੰ ਦਬਾ ਦਿੱਤਾ। ਹੁਣ ਜਿਹੜੇ ਰਾਣਾ ਸਾਹਿਬ ਨੇ ਉਹਨਾਂ ਨੇ ਧੂ ਪਾਈ ਹੈ। ਉਹਨਾਂ ਨੇ ਯਾਸਮੀਨ ਰਾਸ਼ਦ ਸਾਹਿਬਾ ਦੇ ਹਲਕੇ ਦੇ ਵਿੱਚ ਵੀ ਇਹੋ ਜਿਹਾ ਹੀ ਫੈਸਲਾ ਕੀਤਾ, ਟੈਕਨੀਕਲ ਤਰੀਕੇ ਨਾਲ ਉੱਥੋਂ ਨਵਾਜ਼ ਸ਼ਰੀਫ ਸਾਹਿਬ ਨੂੰ ਜਿੱਤਿਆ ਡਿਕਲੇਅਰ ਕੀਤਾ। ਮਤਲਬ ਉਹਨਾਂ ਦੀ ਗੱਲ ਨਹੀਂ, ਉਹ ਕਾਊਂਟਿੰਗ ਹੀ ਨਹੀਂ ਕਰਵਾਈ, ਸਾਰੇ ਮਾਮਲਾਤ ਵੇਖੇ ਹੀ ਨਹੀਂ ਫਾਰਮ 47 ਵਾਲੇ। ਫਿਰ ਮਰੀਮ ਨਵਾਜ਼ ਤੇ ਮਹਿਰ ਸ਼ਰਾਫਤ ਵਾਲੇ ਹਲਕੇ 'ਚ ਵੀ ਇਹੀ ਕੀਤਾ ਹੈ। ਫਿਰ ਜ਼ਹੀਰ ਅਬਾਸ ਖੋਖਰ ਸਾਹਿਬ ਵਾਲੇ ਹਲਕੇ ਦੇ ਵਿੱਚ ਵੀ ਇਹੀ ਕੀਤਾ ਹੈ। ਮਤਲਬ ਹੁਣ ਉਹ ਜਿਹੜੇ ਰਾਣਾ ਜ਼ਾਹਿਦ ਸਾਹਿਬ ਨੇ, ਜਿਹੜੇ ਜ਼ਾਹਿਰ ਇਸੇ ਕੰਮ ਲਈ ਲਿਆਂਦੇ ਗਏ ਸੀ, ਉਹ ਹੁਣ ਟਕਾ ਟਕ ਜਨਾਬ ਜਿਹੜੀ ਇੰਤਖਾਬੀ ਧਾਂਦਲੀ ਹੋਈ ਹੈ ਉਹਨੂੰ ਲੈਜੀਟਮਾਈਜ਼ ਕਰਨ ਵਾਸਤੇ ਜਾਂ ਉਹਦੇ ਉੱਤੇ ਕੱਪੜਾ ਪਾਉਣ ਵਾਸਤੇ, ਲੈਜੀਟਮਾਈਜ਼ ਤੇ ਉਹਨੇ ਖੈਰ ਕੀ ਹੋਣਾ ਫਾਰਮ 47 ਨੇ, ਉਹ ਹੁਣ ਰਾਣਾ ਜ਼ਾਹਿਦ ਸਾਹਿਬ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਨੇ ਤੇ ਧੜਾ ਧੜ ਜਨਾਬ ਉਹ ਇਹ ਜਿਹੜੇ ਫੈਸਲੇ ਨੇ ਉਹ ਦੇ ਕੇ ਤੇ ਇਹਨਾਂ ਕੇਸਾਂ ਨੂੰ ਫਾਰਗ ਕਰੀ ਜਾ ਰਹੇ ਨੇ। ਅੱਗੇ ਚੱਲਨੇ ਜੀ। ਸ਼ਮਾਇਲਾ ਰਾਣਾ ਸਾਹਿਬਾ ਨੇ ਨਵੀਂ ਗੱਲ ਫਰਮਾ ਦਿੱਤੀ ਹੈ। ਇਹ ਵੀ ਨੂਨ ਲੀਗ ਦੀ MNA ਸਾਹਿਬਾ ਨੇ। ਇਹਨਾਂ ਨੇ ਕਿਹਾ ਹੈ ਕਿ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਗਏ ਸਨ, ਤੁਹਾਨੂੰ ਵੀਡੀਓ ਦੋਹਰੇ ਵਿਖਾ ਦਿੰਦੇ ਹਾਂ, ਇਹ ਕਰਾਚੀ ਗਏ ਸਨ ਤੇ ਉੱਥੇ ਜਿਹੜੀਆਂ 37 ਪ੍ਰੋਟੋਕੋਲ ਦੀਆਂ ਗੱਡੀਆਂ ਸਨ, ਉਹ ਵੀਡੀਓ ਅਸਲ ਨਹੀਂ ਸੀ, ਉਹ AI ਨਾਲ ਬਣੀ ਸੀ। ਅੱਛਾ, ਇਹ ਜਿਹੜੀ ਮੁਹਤਰਮਾ ਨੇ, ਇਹਨਾਂ ਦੇ ਉੱਤੇ ਕ੍ਰੈਡਿਟ ਕਾਰਡ ਚੋਰੀ ਦਾ ਇੱਕ ਮੁਕੱਦਮਾ ਬਣਿਆ ਸੀ। ਇਹਨਾਂ ਨੇ ਕਿਸੇ ਦੇ ਕ੍ਰੈਡਿਟ ਕਾਰਡ ਨੂੰ ਜੂਲਰ ਦੀ ਦੁਕਾਨ ਤੇ ਜਾ ਕੇ ਇਸਤੇਮਾਲ ਕੀਤਾ ਸੀ। ਨੂਨ ਲੀਗ ਦੀ ਆਪਣੀ ਇਨਕੁਆਇਰੀ ਪਰਵੇਜ਼ ਰਸ਼ੀਦ ਸਾਹਿਬ ਨੇ ਜਦੋਂ ਕਰਕੇ ਇਹਨਾਂ ਨੂੰ ਗੁਨਾਹਗਾਰ ਡਿਕਲੇਅਰ ਕੀਤਾ ਸੀ ਔਰ ਇਹਨਾਂ ਨੂੰ ਫਾਰਿਗ ਕਰ ਦਿੱਤਾ ਸੀ ਨੂਨ ਲੀਗ 'ਚੋਂ। ਲੇਕਿਨ ਇਹਨਾਂ ਦੇ ਕੋਈ ਅੱਛਾ, ਉਸ ਤੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ 'ਚ ਕੋਈ ਪਰਚੇ ਦੇ ਰਹੇ ਸਨ। ਉੱਥੇ ਵੀ ਇਹਨਾਂ ਨੇ ਰੋਲ ਨੰਬਰ ਲਿਖਣ ਦੀ ਬਜਾਏ ਜਾਂ ਰੋਲ ਨੰਬਰ ਦੇ ਨਾਲ ਆਪਣਾ ਨੰਬਰ ਲਿਖ ਦਿੱਤਾ ਸੀ, ਫ਼ੋਨ ਨੰਬਰ, ਔਰ ਆਪਣਾ ਇਹ ਵੀ ਦੱਸਿਆ ਸੀ ਵੀ ਮੈਂ MPA ਹਾਂ ਨੂਨ ਲੀਗ ਦੀ ਅਤੇ ਮੇਰੇ ਨਾਲ ਰਾਬਤਾ ਕਰੋ ਜਿੰਨੇ ਵੀ ਮੇਰੇ ਪੇਪਰ ਚੈੱਕ ਕਰਨੇ ਨੇ, ਤਾਂ ਕਿ ਮੈਂ ਤੁਹਾਨੂੰ ਕੁਝ ਦੇਵਾਂ ਲਵਾਂ, ਇਹੀ ਪਰਪਜ਼ ਹੁੰਦਾ ਨਾ, ਔਰ ਮੈਨੂੰ ਪਾਸ ਕਰ ਦਿੱਤਾ ਜਾਏ। ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨਾਂ ਨੇ ਫਿਰ ਇਹਨਾਂ ਦੇ ਉੱਤੇ ਪਾਬੰਦੀ ਲਾ ਛੱਡੀ ਸੀ ਕਿ ਤੁਸੀਂ ਸਾਡੇ ਐਗਜ਼ਾਮ ਨਹੀਂ ਦੇ ਸਕਦੇ, ਔਰ ਇਸ ਚੀਜ਼ ਦੇ ਵਿੱਚ ਵੀ ਆਖਿਆ ਜਾਂਦਾ ਹੈ ਕਿ ਨੂਨ ਲੀਗ ਨੇ ਇਹਨਾਂ ਨੂੰ ਗੁਨਾਹਗਾਰ ਆਪਣੀ ਇਨਕੁਆਇਰੀ ਦੇ ਵਿੱਚ ਖੁਦ ਠਹਿਰਾਇਆ ਸੀ। ਖੈਰ, ਇਹਨਾਂ ਦੇ ਹੁਣ ਇਹ ਜਿਹੜੇ ਸਾਰੇ ਕ੍ਰੈਡੈਂਸ਼ੀਅਲ ਨੇ ਰਲਾ ਮਿਲਾ ਕੇ ਉਹਨੇ ਇਹਨਾਂ ਨੂੰ ਬਹੁਤ ਹੀ ਅਹਿਮ, ਤੁਹਾਨੂੰ ਪਤਾ ਕਿ ਨੂਨ ਲੀਗ 'ਚ ਤੇ ਇਹੋ ਜਿਹੇ ਕੰਮਾਂ ਦੀ ਬੜੀ ਜ਼ਿਆਦਾ ਲੋੜ ਹੈ, ਤੇ ਉਹਨਾਂ ਨੇ ਇਹਨਾਂ ਨੂੰ ਹੁਣ MNA ਬਣਾ ਛੱਡਿਆ। ਹੁਣ ਇਹ MNA ਬਣ ਗਏ ਨੇ ਤੇ ਉਸ MNA ਦੀ ਪੋਜੀਸ਼ਨ ਦੇ ਉੱਤੇ ਇਹਨਾਂ ਨੇ ਹੁਣ ਮਾਸ਼ਾਅੱਲਾ ਆ ਕੇ ਤੇ ਇਹ ਗੱਲਾਂ ਜਿਹੜੀਆਂ ਅਗਲੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ AI, ਇਹ ਪਿਛਲੇ ਦਿਨਾਂ 'ਚ ਉਹ ਹੀ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਅਗਰ ਅਸੀਂ 74 ਰੁਪਈਏ ਦੀ ਜਗ੍ਹਾ ਤੇ 110 ਰੁਪਈਏ ਜਿਹੜਾ ਉਹ ਤੇਲ ਵਧਾ ਲੈਂਦੇ ਤੇ ਕਿਸੇ ਨੇ ਕੀ ਕਰ ਲੈਣਾ ਸੀ। ਇਹ ਸ਼ਮਾਇਲਾ ਸਾਹਿਬਾ ਨੇ ਇਹ ਬਿਆਨ ਦਿੱਤਾ ਸੀ ਕਿ ਸ਼ੁਕਰ ਕਰੋ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੇ ਸਿਰਫ 55 ਰੁਪਈਏ ਦੀ ਜਗ੍ਹਾ ਤੇ 74 ਕਹਿ ਦਿੱਤਾ, 55 ਰੁਪਈਏ ਦੀ ਜਗ੍ਹਾ ਤੇ ਅਗਰ 110 ਰੁਪਏ ਵੀ ਪੈਟਰੋਲ ਵਧਾ ਦਿੰਦੇ ਤੇ ਤੁਸੀਂ ਕਿਸੇ ਨੇ ਕੀ ਕਰ ਲੈਣਾ ਸੀ, ਸਾਡਾ ਵਧਾ ਹੀ ਸਕਦੇ ਸੀ ਅਸੀਂ। ਤੇ ਵਾਕਈ ਤੁਹਾਡਾ ਕੁਝ ਨਹੀਂ ਕੀਤਾ ਜਾ ਸਕਦਾ। ਪਹਿਲੇ ਜਿਹੜੇ ਮਾਮਲੇ ਨੇ ਉਹਨਾਂ ਤੇ ਕੋਈ ਨਹੀਂ ਕੁਝ ਕਰ ਸਕਿਆ ਤੇ ਹੁਣ ਕਿਸੇ ਨੇ ਕੀ ਕਰ ਲੈਣਾ। ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਕਹਿ ਰਹੇ ਹੋ। ਇਹ ਜ਼ਰਾ ਇੱਕ ਵੀਡੀਓ ਵੇਖ ਲਓ। ਇਹ ਪਾਕਿਸਤਾਨੀ ਫੁੱਟਬਾਲ ਟੀਮ ਖੇਲ ਰਹੀ ਸੀ ਔਰ ਇਹ ਪਾਕਿਸਤਾਨੀ ਫੁੱਟਬਾਲਰ ਨੇ ਆਪਣੇ ਪਾਸੇ ਆਪੇ ਹੀ ਗੋਲ ਕਰ ਦਿੱਤਾ। ਇਹਦੇ ਵੈਸੇ ਕੰਮ ਤੇ ਉਹੀ ਹੋ ਰਿਹਾ ਜਿਹੜਾ ਸਾਰੇ ਮਹਿਕਮਿਆਂ 'ਚ ਹੋ ਰਿਹਾ, ਇੱਥੇ ਵੀ ਉਹੀ ਕੰਮ ਹੋਣਾ। ਹੁਣ ਫੁੱਟਬਾਲ ਟੀਮ ਜਿਹੜੀ ਉਹ ਕਿੱਥੋਂ ਕੋ ਅਲੋਕਾਰ ਆ ਜਾਏ ਵੀ ਉਹ ਡਿਫਰੈਂਟ ਜੋ SIFC ਬਣਾ ਕੇ
ਗ੍ਰੀਨ ਇਨੀਸ਼ੀਏਟਿਵ ਬਣਾ ਕੇ ਬਾਕੀ ਕੰਮ ਕਰਕੇ ਜੋ ਫੀਲਡ ਮਾਰਸ਼ਲ ਸਾਹਿਬ ਨੇ ਤੇ ਦੂਜੇ ਜਰਨੈਲਾਂ ਨੇ ਜੋ ਮੇਰਾ ਮਤਲਬ ਕਾਰਵਾਈ ਮੁਲਕ ਦੇ ਵਿੱਚ ਕਰ ਦਿੱਤੀ ਹੈ, ਤੇ ਉਹ ਫੁੱਟਬਾਲ ਵਾਲੇ ਨੇ ਵੀ ਉਹੀ ਕੀਤਾ, ਉਹਨੇ ਆਪਣੇ ਪਾਸੇ ਆਪੇ ਗੋਲ ਕਰ ਦਿੱਤਾ ਹੈ। ਉਹਨਾਂ ਕਿਹਾ ਵੀ ਲਓ ਕੰਮ ਹੀ ਮੁਕਾਈਏ। ਤੇ ਦੂਸਰਾ ਫਿਰ ਇੱਕ FIA ਲਾਹੌਰ ਦੇ ਵਿੱਚ ETPB ਦੇ ਡਿਪਟੀ ਸੈਕਟਰੀ ਸਾਹਿਬ ਸਨ, ਉਹਨਾਂ ਕਿਹਾ ਵੀ ਜੋ ਮੁਲਕ 'ਚ ਚੱਲ ਰਿਹਾ ਨਾ ਰਿਵਾਜ, ਉਸੇ ਰੇਟ ਦੇ ਉੱਤੇ ਕੰਮ ਕਰੋ। ਉਹਨਾਂ ਕਿਹਾ ਰੇਟ ਥੱਲੇ ਨਹੀਂ ਕਰਨਾ। ਉਹਨਾਂ ਨੇ 17 ਕਰੋੜ ਰੁਪਏ ਦੀ ਕਰਪਸ਼ਨ ਕੀਤੀ ਹੈ। ਔਰ ਮਹਿਕਮਾ ਮਤਰੂਕਾ ਵਕਫ ਅਮਲਾਕ ਬੋਰਡ ਦੇ ਵਿੱਚ ਜਿਹੜੀ ਹੈ ਜ਼ਮੀਨ ਸ਼ਮੀਨ ਹੁੰਦੀ ਹੈ, ਜਿਹੜੀ ਅਮਲਾਕ ਹੁੰਦੀ ਹੈ ਗਵਰਨਮੈਂਟ ਦੀ, ਜਿੱਥੇ ਡਿਫਰੈਂਟ ਲੋਕਾਂ ਨੂੰ ਲੀਜ਼ 'ਤੇ ਜ਼ਮੀਨ ਲੱਭਦੀ ਹੈ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਕਰਪਸ਼ਨ ਕੀਤੀ। 17 ਕਰੋੜ ਰੁਪਈਆ ਉਹਨਾਂ ਨੇ ਕਿਸੇ ਕੋਲੋਂ ਲਿਆ, ਵਿੱਚ ਬਕਾਇਦਾ 751 ਸਕੁਆਇਰ ਯਾਰਡ ਦਾ ਇੱਕ ਪਲਾਟ ਜਿਹੜਾ ਹੈ ਉਹ ਵੀ ਲਾਹੌਰ ਕੈਂਟ ਦੇ ਵਿੱਚ ਰਿਸ਼ਵਤ 'ਚ ਲਿਆ ਉਹਨਾਂ ਨੇ। ਨਾਲ ਪਲਾਟ ਲਿਆ ਤੇ ਨਾਲ ਉਹਨਾਂ ਨੇ ਜਨਾਬ 17 ਕਰੋੜ ਰੁਪਏ ਦੀ ਕਰਪਸ਼ਨ ਕੀਤੀ ਹੈ। ਉਹ ਹੁਣ ਉਹਨਾਂ ਦੇ ਖਿਲਾਫ ਦਰਖਾਸਤ ਆਈ ਹੈ, ਵੇਖਦੇ ਹਾਂ FIA ਉਹਦੇ ਉੱਤੇ ਕੀ ਕਾਰਵਾਈ ਕਰਦਾ। ਉਹਨਾਂ ਨੇ ਵੀ ਕਿਹਾ ਕਿ ਜਨਾਬ ਜੋ ਜਿਸ ਤਰ੍ਹਾਂ ਜੋ ਰੇਟ ਚੱਲ ਰਿਹਾ ਨਾ ਉੱਤੇ ਤੋਂ ਥੱਲੇ ਤੱਕ, ਉਹੀ ਰੇਟ ਮੈਂ ਚਲਾਵਾਂ। ਜਿਸ ਵੇਲੇ ਤੁਹਾਨੂੰ ਪਤਾ ਹੈ ਕਿ ਹਕੂਮਤੀ ਵਜ਼ੀਰ ਜਿਹੜੇ ਨੇ ਉਹ 10-10 12-12 ਲੱਖ ਦੀਆਂ ਜੁੱਤੀਆਂ ਪਾ ਕੇ ਸ਼ਾਦੀਆਂ 'ਤੇ ਸ਼ਿਰਕਤ ਕਰਨ, ਤੇ ਉਸ ਵੇਲੇ ਫਿਰ ਜਿਹੜੇ ਡਿਪਟੀ ਸੈਕਟਰੀ ਨੇ ਉਹ ਵੀ ਕਹਿੰਦੇ ਨੇ ਵੀ ਵਗਦੇ ਦਰਿਆ 'ਚੋਂ ਅਸੀਂ ਵੀ ਆਪਣੀ ਬਾਲਟੀ ਭਰ ਲਈਏ, ਬਾਅਦ 'ਚ ਪਛਤਾਵਾਂਗੇ। ਅਸੀਂ ਕਿਉਂ ਇਮਾਨਦਾਰ ਰਹੀਏ ਜਦੋਂ ਸਾਰਾ ਆਵੇ ਦਾ ਆਵਾ ਹੀ ਵਿਗੜਿਆ। ਮੈਨੂੰ ਇੱਥੋਂ ਇਜਾਜ਼ਤ ਦਿਓ। ਤੇਰਾ ਬਰਾਕ।